ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਆਪ ਸਭ ਦਾ ਸਵਾਗਤ ਕਰਦਾ ਸਰਦਾਰ ਅਵਤਾਰ ਸਿੰਘ ਖੇਤਰ ਨੇ ਆਉਣਾ ਸੀਗਾ, ਮਗਰ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਥੋੜ੍ਹਾ ਟਾਈਮ ਲੱਗ ਰਿਹਾ, ਤਾਂ ਉਹਨਾਂ ਦਾ ਹੁਣ ਮੈਸੇਜ ਆਇਆ ਕਿ ਪ੍ਰੈਸ ਕਾਨਫਰੰਸ ਜਿਹੜੀਆਂ ਮੈਂ ਹੀ ਕੰਡਕਟ ਕਰਦੇ। ਇਹ ਪ੍ਰੈਸ ਕਾਨਫਰੰਸ ਕਰਕੇ ਬੁਲਾਈ ਗਈ ਸੀ ਕਿਉਂਕਿ ਜਿਹੜਾ ਹੁਣ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ, ਖਾਸ ਕਰਕੇ DSGMC ਦੇ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਮੇਰੇ ਖਿਆਲ ਦੇ ਅੰਦਰ ਹੋਰ ਕੋਈ ਇਸ਼ੂ ਉਹਨਾਂ ਵਾਸਤੇ ਕੋਈ ਵੱਡਾ ਰਿਹਾ ਨਹੀਂ। ਤੇ ਇੱਕ ਜਿਹੜਾ ਆ ਇਸ਼ੂ ਨਹੀਂ, ਅੜੀ ਵਾਲਾ ਕੰਮ ਜਿਹੜਾ ਹੈਗਾ ਦਫ਼ਤਰ ਦਾ, ਉਹਨੂੰ ਲੈ ਕੇ ਹਰ ਥਾਂ ਦੇ ਉੱਤੇ ਬਿਆਨਬਾਜ਼ੀ ਕਰਦੇ ਆ। ਕਦੀ ਇਹ ਕਬਜ਼ੇ ਦੇ ਉੱਤੇ ਬੈਠੇ ਆ, ਕਦੀ ਮਹਾਰਾਜ ਦੀ ਇੱਥੇ ਅਵਗਿਆ ਹੋ ਰਹੀ, ਕਦੇ ਕੁਛ ਕਦੀ ਕੁਛ। ਮੇਰੇ ਖਿਆਲ ਦੇ ਅੰਦਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਬੰਦੀ ਛੋੜ ਲਈ, ਜਾਂ ਜਿਹੜੇ ਸਾਡੇ ਸਿੱਖ ਕੈਦੀ ਅੰਦਰ ਹੈਗੇ ਆ ਉਹਨਾਂ ਨੂੰ ਛੁਡਵਾਉਣ ਲਈ ਸਾਰਿਆਂ ਨੂੰ ਸੱਦਾ ਦਿੱਤਾ ਕਿ ਜੋ ਕੁਛ ਕੋਈ ਕਰ ਸਕਦਾ ਉਹ ਕਰੇ। ਤੇ ਇੱਥੋਂ ਦੀ ਲੀਡਰਸ਼ਿਪ ਨੇ ਆ ਕੀਤਾ ਸੀਗਾ ਕਿ ਅਗਰ ਕੋਈ ਆਪਣੇ ਹਿਸਾਬ ਦੇ ਨਾਲ ਟੈਂਕੀ ਤੇ ਚੜ੍ਹਿਆ, ਕਿਸੇ ਨੇ ਭੁੱਖ ਹੜਤਾਲ ਕੀਤੀ ਆ, ਕਿਸੇ ਨੇ ਆਪਣੀ ਜਾਨ ਦੇ ਦਿੱਤੀ, ਤੇ ਸਾਡੇ ਕੋਲ ਸਿਰਫ ਵੋਟ ਆਸਰਾ ਸੀਗਾ ਮਹਾਰਾਜ ਦਾ। ਇਹਨਾਂ ਨੇ ਫਿਰ ਕਿਹਾ ਕਿ ਜੇ ਅਸੀਂ ਵੋਟ ਆਸਰਾ ਲੈਣਾ ਤਾਂ ਮਹਾਰਾਜ ਦਾ। ਤੇ ਇਹ ਦਫ਼ਤਰ ਦੇ ਅੰਦਰ ਜਿਹੜਾ ਉਹਨਾਂ ਦਾ ਪੁਸ਼ਤੈਨੀ ਦਫ਼ਤਰ ਆ, ਜਿਹੜਾ ਪਿਛਲੇ 50 ਸਾਲਾਂ ਤੋਂ ਤੁਰੀ ਜਾਂਦਾ, ਉਹਦੇ ਅੰਦਰ ਅਖੰਡ ਪਾਠ ਦੀ ਲੜੀ ਇਹਨਾਂ ਨੇ ਸ਼ੁਰੂ ਕੀਤੀ। ਹੁਣ ਇਹਦੇ ਉੱਤੇ ਵੀ ਇਤਰਾਜ਼ ਆ, ਔਰ ਬਾਰ-ਬਾਰ ਇੱਕ ਗੱਲ ਕਰਕੇ ਕਿ ਜੀ DSGMC ਦੀ ਜਗ੍ਹਾ ਦੇ ਅੰਦਰ ਆਹ ਕੰਮ ਹੋ ਰਿਹਾ। ਤੇ ਪਹਿਲਾਂ ਸਪਸ਼ਟ ਕਰੀਏ, ਜਗ੍ਹਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਂ ਦੀ ਆ। DSGMC ਇੱਕ ਕਸਟੋਡੀਅਨ ਆ, ਉਹ ਕੇਅਰਟੇਕਰ ਆ, ਉਹ ਮਾਲਕ ਨਹੀਂ। ਕਿ ਜਿਹੜੀ ਬਾਰ-ਬਾਰ ਤੁਸੀਂ ਗੱਲਾਂ ਕਰਦੇ ਜੇ ਕਿ ਮਹਾਰਾਜ ਨੂੰ ਇਸਤੇਮਾਲ ਕੀਤਾ ਜਾ ਰਿਹਾ, ਮਹਾਰਾਜ ਨੂੰ ਇਸਤੇਮਾਲ ਕੀਤਾ ਜਾ ਰਿਹਾ। ਪਹਿਲਾਂ ਆਪਣੀ ਸ਼ਬਦਾਵਲੀ ਤਾਂ ਦੇਖੀਏ, ਤੁਸੀਂ ਬਹੁਤ ਵੱਡੇ ਇਨਸਾਨ ਜੇ, ਤੁਹਾਡਾ ਅਹੁਦਾ ਬਹੁਤ ਵੱਡਾ ਆ, ਤੇ ਇੰਨੀਆਂ ਛੋਟੀਆਂ ਗੱਲਾਂ ਤੁਹਾਡੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੀਆਂ। ਇਹਦੇ ਉੱਤੇ ਧਿਆਨ ਦਈਏ। ਮੈਂ ਹੁਣ ਇਹਨਾਂ ਦਾ ਧਿਆਨ ਲੈ ਕੇ ਜਾਣਾ ਚਾਹੁੰਦਾ ਕਿ ਇਸ ਦਫ਼ਤਰ ਦੀ ਲੜਾਈ ਦੇ ਅੰਦਰ ਤੁਸੀਂ ਜਿਹੜੇ ਮੇਨ ਇਸ਼ੂ ਆ ਕਿੰਨੇ ਕਿਤੇ ਕਿੰਨੇ ਵਿਸਾਰ ਰਹੇ ਹੋ, ਤੁਹਾਨੂੰ ਆਪ ਨੂੰ ਆਈਡੀਆ ਨਹੀਂ। ਸਾਰਿਆਂ ਤੋਂ ਲੇਟੈਸਟ ਜਿਹੜੀ ਕੱਲ੍ਹ ਦੀ ਗੱਲ ਹੋਈ ਆ, ਜਿਹੜੀ SGTB ਖਾਲਸਾ ਇੱਕ ਸੈਮੀਨਾਰ ਰਖਵਾਇਆ ਗਿਆ, ਜਿਹਦੇ ਅੰਦਰ ਸੱਦਾ ਦਿੱਤਾ ਗਿਆ RSS ਦੇ ਜਨਰਲ ਸੈਕਟਰੀ ਨੂੰ। ਤੁਸੀਂ ਭਲੀ ਭਾਂਤੀ ਜਾਣਦੇ ਹੋ ਸਾਰੇ ਕਿ ਪਿਛਲੇ ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਸੀ ਕਿ ਸਾਡੀ ਕੋਈ RSS ਦੇ ਨਾਲ ਸਾਂਝ ਨਹੀਂ ਹੋਣੀ ਚਾਹੀਦੀ, ਮਗਰ ਫਿਰ ਵੀ ਇਹ ਕੀਤਾ ਗਿਆ। ਔਰ ਬੜੀ ਦੁੱਖ ਦੀ ਗੱਲ ਆ ਕਿ ਚਲੋ ਉਹ ਨਹੀਂ ਆਇਆ, ਵਿਰੋਧ ਕਰਕੇ ਜਿਹੜੇ ਬੰਦੇ ਜਾਗਦੀ ਜ਼ਮੀਰ ਦੇ ਸੀ ਉਹਨਾਂ ਨੇ ਕੀਤਾ। ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਉੱਥੋਂ ਦੇ ਸਟੂਡੈਂਟ ਸੀਗੇ ਉਹਨਾਂ ਨੇ ਆਪਣਾ ਹੱਲਾ ਮਾਰਿਆ। ਉਹਨਾਂ ਨੇ ਜਾ ਕੇ ਪ੍ਰਿੰਸੀਪਲ ਦੇ ਮੂਹਰੇ ਸਿੱਧੀ ਗੱਲ ਕੀਤੀ ਆ ਕਿ ਸਾਡੇ ਕਾਲਜ ਦੇ ਅੰਦਰ RSS ਦਾ ਬੰਦਾ ਆ ਕੇ ਕਿੱਦਾਂ ਗੱਲ ਕਰ ਸਕਦਾ, ਔਰ ਉਹਦੇ ਨਾਲ ਪ੍ਰਧਾਨ DSGMC ਦਾ ਹੋਵੇ, ਉਹ ਜਾ ਕੇ ਕਿੱਦਾਂ ਸਟੇਜ ਸ਼ੇਅਰ ਕਰ ਸਕਦਾ। ਸਿੱਖ ਪੰਥ ਦੇ ਕੋਲ ਕੋਈ ਬੰਦਾ ਇੰਟੈਲੈਕਟ ਰਿਹਾ ਨਹੀਂ। ਇਹ ਜਾਪਦਾ ਆ ਕਿ SGPC ਇਹਨਾਂ ਨੂੰ ਮਾੜੀ ਲੱਗਦੀ ਆ। ਅਕਾਲ ਤਖਤ ਸਾਹਿਬ ਇਹਨਾਂ ਦਾ ਜਦ ਤੱਕ ਠੀਕ ਸੀਗਾ ਠੀਕ ਆ, ਹੁਣ ਉਹਨਾਂ ਨੂੰ ਮਾੜਾ ਲੱਗਦਾ। ਤੇ ਇਹ ਜਿਹੜੇ ਕੰਮ ਹੋ ਰਹੇ ਆ ਤੁਹਾਡੇ ਬਾਰ-ਬਾਰ ਕਹਿਣ ਤੋਂ ਬਾਅਦ, ਕਿਉਂਕਿ ਪਰਸੋਂ ਦੀ ਵੀ ਇੱਕ ਅਕਾਲ ਤਖਤ ਸਾਹਿਬ ਤੋਂ ਇਹਨਾਂ ਦੇ ਪ੍ਰੈਸ ਕਾਨਫਰੰਸ ਕਿਹਾ ਗਿਆ ਕਿ ਸਾਡਾ BJP ਦੇ ਨਾਲ ਕੋਈ ਸੋਕਾਰ ਨਹੀਂ, ਅਸੀਂ BJP ਦੇ ਨਾਲ ਕੋਈ ਵਿਰਾਸਤਾ ਨਹੀਂ ਰੱਖਦੇ। ਕਦੀ ਤੁਸੀਂ ਆਪਣੇ ਆਪ ਨੂੰ ਉਹਨਾਂ ਦੀ ਨੋਡਲ ਏਜੰਸੀ ਕਹਿੰਦੇ ਪਿੱਛੇ ਨਹੀਂ ਹਟਦੇ। ਇਹ ਮਹਾਰਾਜ ਦੀ ਕਰਨੀ ਆ ਕਿ ਜਿਹੜੀ ਥਾਂ ਤੇ 1 ਸਾਲ ਪਹਿਲੇ ਸਿੱਖਾਂ ਦੇ ਨਿਸ਼ਾਨ ਸਾਹਿਬ ਨੂੰ ਰੋਲਿਆ ਗਿਆ, ਸਿੱਖਾਂ ਨੂੰ ਚੁਣ ਕੇ ਕੈਦੀ ਕੀਤਾ ਗਿਆ, ਤਸ਼ੱਦਦ ਕੀਤੀ ਗਈ, ਜਿਹੜਾ ਵੀ ਉੱਥੇ ਫਾਰਮਰ ਪ੍ਰੋਟੈਸਟ ਚੱਲਦਾ ਸੀਗਾ ਉੱਥੋਂ ਅੰਦਰੋਂ ਕੱਢ ਕੇ ਮਾਰਿਆ ਗਿਆ। ਸਾਡੀ ਤੁਲਨਾ ਆਤੰਕਵਾਦੀ, ਖਾਲਿਸਤਾਨੀ ਹੋਰ ਪਤਾ ਨਹੀਂ ਕਿੰਨਾ ਕੁਝ ਨਾ ਕਰਤੀ। ਇਹ ਮਹਾਰਾਜ ਦੀ ਆਪਣੀ ਰਜ਼ਾ ਸੀ ਕਿ ਉਸੇ ਥਾਂ ਦੇ ਉੱਤੇ ਮਹਾਰਾਜ ਦੇ ਗੁਣਗਾਨ ਹੋਏ। ਇਹ ਮਹਾਰਾਜ ਨੇ ਆਪ ਕਰਾਇਆ, ਔਰ ਉਸੇ ਸਰਕਾਰ ਨੇ ਕੀਤਾ ਜਿਹਨੇ ਇਹ ਸਾਰਾ ਕੁਝ ਪਹਿਲਾਂ ਕੀਤਾ ਸੀਗਾ। ਔਰ ਨੋਡਲ ਏਜੰਸੀ ਕੀ ਹੁੰਦੀ ਆ? ਮੈਂ ਕਾਲਕਾ ਸਾਹਿਬ ਨੂੰ ਕਹਾਂ, ਇਹ ਬਹੁਤ ਅੱਛਾ ਹੁੰਦਾ ਕਿ ਅਗਰ ਤੁਸੀਂ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਤੇ ਤੁਹਾਡਾ ਭਾਰਤ ਸਰਕਾਰ ਸਾਥ ਦਿੰਦੀ। ਮਗਰ ਬਹੁਤ ਅੱਛੀ, ਚਲੋ ਭਾਰਤ ਸਰਕਾਰ ਨੇ ਕੀਤਾ, ਮਗਰ ਇੱਕ ਚੀਜ਼ ਜਿਹੜੀ ਤੁਸੀਂ ਕਹਿੰਦੇ ਜੀ ਕਿ ਅਸੀਂ ਉੱਥੇ ਮਰਿਆਦਾ ਦਾ ਧਿਆਨ ਰੱਖਣ ਲਈ ਬੈਠੇ ਸੀਗੇ, ਪਹਿਲੇ ਦਿਨ
ਮੈਂ ਪੁੱਛਣਾ ਚਾਹੁੰਦਾ ਹਰਮੀਤ ਸਿੰਘ ਜੀ ਕਾਲਕਾ ਨੂੰ ਕਿ ਅਗਰ ਤੁਸੀਂ ਮਰਿਆਦਾ ਦਾ ਧਿਆਨ ਰੱਖ ਕੇ ਬੈਠੇ ਸੀਗੇ ਤਾਂ ਪਹਿਲੇ ਦਿਨ ਉੱਤੇ ਜਿਹੜਾ ਨਿਸ਼ਾਨ ਸਾਹਿਬ ਝੁੱਲਿਆ ਗਿਆ ਉਹ ਕਿਹੜੇ ਰੰਗ ਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਰਾਜਮਾਨ ਹੋਣ, ਗ੍ਰਹਿ ਮੰਤਰੀ ਆਏ ਤੇ ਜਿਹੜਾ ਪਿੱਛੇ ਗ੍ਰੰਥੀ ਸਿੰਘ ਬੈਠਾ ਉਹ ਉੱਠ ਕੇ ਖੜ ਜਾਏ, ਇਹ ਕਿੱਥੋਂ ਦੀ ਮਰਿਆਦਾ ਆ? ਤੁਸੀਂ ਕੋਈ ਐਕਸ਼ਨ ਲਿੱਤਾ ਤਾਂ ਦੱਸੋ। ਪ੍ਰਧਾਨ ਮੰਤਰੀ ਅੰਦਰ ਵੜੇ ਤੇ ਜਿਹੜੀ ਅੱਗੇ ਸਾਰੀ ਸੰਗਤ ਬੈਠੀ ਆ ਜਿਨ੍ਹਾਂ ਨੂੰ ਤੁਸੀਂ ਕਰੀਮ ਕਹਿੰਦੇ ਹੋ, ਕਿਉਂਕਿ ਤੁਸੀਂ ਤਾਂ ਉੱਤੇ ਵਰਗ ਬਣਾਤੇ ਸੀ ਅੱਡ ਅੱਡ, ਕੀ ਆ VIP ਆ, VVIP ਤਾਂ ਦੂਜੇ ਆ, ਜਦ ਕਿ ਅੱਜ ਤੱਕ ਗੁਰਦੁਆਰਿਆਂ ਦੇ ਅੰਦਰ ਆ ਕੰਮ ਨਹੀਂ ਹੋਇਆ। ਸੰਗਤ ਜਿਹੜੀ ਹੈ ਗੁਰੂ ਰੂਪ ਆ ਸਾਰੀ ਬਰਾਬਰ ਆ। ਤੇ ਜਦੋਂ ਪ੍ਰਧਾਨ ਮੰਤਰੀ ਆਇਆ ਤਾਂ ਸਾਰੇ ਖੜ ਕੇ ਉਹਦਾ ਸਵਾਗਤ ਕਰ ਰਹੇ ਕਿ ਜਦ ਤੱਕ ਗੁਰੂ ਮਹਾਰਾਜ ਉੱਥੇ ਵਿਰਾਜਮਾਨ ਸੀਗੇ। ਤੁਹਾਨੂੰ ਇੰਨਾ ਕੁ ਨਹੀਂ ਪਤਾ ਕਿ ਤੁਸੀਂ ਤੇ ਸਹੋਲੇ ਗਾਉਂਦੇ ਰਹੇ ਪ੍ਰਧਾਨ ਮੰਤਰੀ ਦੇ, ਆਪਣੇ ਗ੍ਰਹਿ ਮੰਤਰੀ ਦੇ, ਭਾਰਤ ਸਰਕਾਰ ਦੇ, ਮਗਰ ਜੋ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਸ ਦਿਨ ਉਸ ਸਟੇਜ ਤੋਂ ਗੁਰੂ ਮਹਾਰਾਜ ਦੀ ਉਪਮਾ ਕਰਕੇ ਗਿਆ, ਮੇਰੇ ਖਿਆਲ ਦੇ ਅੰਦਰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਉਹ ਤੁਹਾਡੇ ਪਿਓ ਦੇ ਇੰਨੇ ਗੁਣ ਗਾ ਕੇ ਗਿਆ ਤਾਂ ਤੁਸੀਂ ਆਪਣੇ ਬਾਪ ਦੇ ਗੁਣ ਗਾਉਣ ਦੀ ਥਾਂ ਉਹਨਾਂ ਦੇ ਗੁਣ ਗਾਉਂਦੇ। ਬਹੁਤ ਫਰਕ ਪੈਂਦਾ ਇਸ ਚੀਜ਼ ਦਾ। ਤੁਸੀਂ ਦੂਜੇ ਪਾਸੇ ਗੱਲ ਕਰਦੇ ਜੇ ਕਿ ਜੀ ਅਸੀਂ ਇੱਥੇ ਮਰਿਆਦਾ ਬਹਾਲ ਕਰਾਂਗੇ, ਅਸੀਂ ਗੁਰਦੁਆਰਿਆਂ ਦੇ ਅੰਦਰ ਆਹ ਕਰਾਂਗੇ। ਤੁਹਾਨੂੰ ਆ ਨਹੀਂ ਪਤਾ ਕਿ ਤੁਹਾਡੇ ਥੱਲੇ ਗੁਰਦੁਆਰੇ ਕਿੰਨੇ ਆ। ਜਦੋਂ ਤੁਹਾਡੇ ਤੋਂ ਕੋਈ ਪੁੱਛਦਾ ਆ ਕਿ ਗੁਰਦੁਆਰੇ ਤੁਹਾਡੇ ਤੋਂ ਭੁੱਲ ਹੋ ਗਈ ਤੇ ਤੁਹਾਨੂੰ ਆ ਨਹੀਂ ਪਤਾ ਤੁਹਾਡੇ ਥੱਲੇ ਸਕੂਲ ਕਿੰਨੇ ਆ। ਕਿਉਂਕਿ ਇਹ ਹੰਕਾਰ ਜਿਹੜਾ ਤੁਹਾਡੇ 'ਚ ਆ ਗਿਆ ਇਹ ਬਹੁਤ ਬਹੁਤ ਮਾਰੂ ਆ। ਹੰਕਾਰ ਦੇ ਅੰਦਰ ਬੰਦਾ ਨਸ਼ਟ ਹੁੰਦਾ, ਕਦੀ ਗਾਹ ਨਹੀਂ ਵੱਧਦਾ। ਅੱਜ ਮੇਨ ਮੁੱਦਾ ਬੁਲਾਉਣ ਦਾ ਆ ਸੀ ਕਿ ਜੋ ਕੁਝ ਇੱਥੇ ਹੋ ਰਿਹਾ ਉਹਦੇ ਉੱਤੇ ਤੁਹਾਨੂੰ ਦੱਸਿਆ ਜਾਏ। ਪਿਛਲੇ ਇੰਨੇ ਟਾਈਮ ਦੇ ਅੰਦਰ 1 ਮਹੀਨੇ 1.5 ਮਹੀਨੇ ਦੇ ਅੰਦਰ ਅੰਦਰ 2 ਗੁਰਦੁਆਰਿਆਂ ਦੇ ਅੰਦਰ ਝਗੜੇ ਹੋਏ। ਉਹਨਾਂ ਦੀ ਕੰਪਲੇਂਟ ਧਰਮ ਪ੍ਰਚਾਰ ਦੇ ਕੋਲ ਗਈ, ਉੱਥੇ ਪੁਲਿਸ ਬੁਲਾਈ ਗਈ, ਉੱਥੇ ਵਾਹ ਗਾਲ ਗਲੋਚ ਹੋਈ, ਮਗਰ ਤੁਹਾਡੇ ਕੰਨਾਂ ਤੇ ਜੂੰ ਨਹੀਂ ਰਹਿੰਗੀ, ਤੁਸੀਂ ਕੋਈ ਕੰਮ ਨਹੀਂ ਲਿਆ। ਇੱਥੇ ਸਾਡੇ ਵਿੱਚ ਬੈਠੇ ਆ ਜਸਵਿੰਦਰ ਜੀ ਹੈਗੇ, ਅਕਾਲ ਸਾਹਿਬ, ਇਹਨਾਂ ਨੇ ਕਵਰ ਵੀ ਕੀਤਾ, ਮਗਰ ਇਹ ਕੰਮ ਹੁਣ ਸਿਰਫ ਇਹਨਾਂ ਦਾ ਰਹਿ ਗਿਆ ਕਿ ਜਿੱਥੇ ਕੁਝ ਹੋਊਗਾ ਇਹ ਕਵਰ ਕਰਨਗੇ। ਤੇ ਤੁਹਾਡੇ ਬੰਦੇ ਬੈਠੇ ਕੀ ਕਰਦੇ ਆ? ਤੁਹਾਨੂੰ ਸਾਰਿਆਂ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ ਦਿੱਲੀ ਤੇ ਦਿੱਲੀ ਦੀ ਸੰਗਤ ਦਾ। ਸਕੂਲਾਂ ਦੇ ਬੁਰੇ ਹਾਲ ਹੋ ਰਹੇ ਆ, ਮਾਨਿਅਤਾ ਰੱਦ ਹੋਣ ਨੂੰ ਆਈ ਆ, ਤੁਹਾਨੂੰ ਕੋਈ ਫਿਕਰ ਫਾਕਾ ਨਹੀਂ। ਤੁਸੀਂ ਚੇਅਰਮੈਨੀਆਂ ਐਲਾਨ ਕਰੀ ਜਾ ਰਹੇ ਜੇ। ਇੱਕ ਥਾਂ ਤੁਸੀਂ ਸਕੂਲਾਂ ਨੂੰ ਡਿਸਓਨ ਕਰਦੇ ਜੇ, ਦੂਜੀ ਥਾਂ ਤੁਸੀਂ ਚੇਅਰਮੈਨੀਆਂ ਰਿਓੜੀਆਂ ਵਾਂਗੂ ਵੰਡੀ ਜਾ ਰਹੇ। ਦੂਜੇ ਪਾਸੇ ਜਿਹੜੀ ਟੀਚਰਾਂ ਵਿਚਾਰੀਆਂ ਬੈਠੀਆਂ ਉਹਨਾਂ ਦਾ ਕੁਝ ਨਹੀਂ ਹੋ ਰਿਹਾ, ਤੁਹਾਨੂੰ ਉਹਦੀ ਵੀ ਕੋਈ ਪਰਵਾਹ ਨਹੀਂ। ਚਲੋ ਗਾਂ ਜੋ ਟੇਟ ਆਊਗੀ ਦੇਖ ਲਾਂਗੇ। ਆ ਜਿਹੜਾ ਆਊਗੀ ਦੇਖ ਲਾਂਗੇ ਐਟੀਟਿਊਡ ਆ, ਇਹ ਪ੍ਰਧਾਨਾਂ ਦੇ ਨਹੀਂ ਹੁੰਦੇ। ਬੜਾ ਮੁਸ਼ਕਿਲ ਲੱਗਦਾ ਆ ਦੇਖਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਰੇਆਮ ਜਿਹੜੇ ਕੋਈ ਗਾਲਾਂ ਕੱਢ ਰਿਹਾ, DSGMC ਤੇ ਧਰਮ ਪ੍ਰਚਾਰ ਦਾ ਫਰਜ਼ ਬਣਦਾ ਕਿ ਜਾ ਕੇ ਉਹਦੇ ਉੱਤੇ ਕਾਰਵਾਈ ਕਰੇ, ਮਗਰ ਨਹੀਂ। ਉੱਥੇ ਵੀ ਸੰਗਤ ਜਾ ਰਹੀ ਆ, ਉੱਥੇ ਵੀ ਪੱਤਰਕਾਰ ਜਾ ਰਹੇ ਆ, ਦੁਨੀਆ ਨੂੰ ਦੱਸ ਰਹੇ ਆ, ਮਗਰ ਤੁਹਾਨੂੰ ਇਸ ਚੀਜ਼ ਦਾ ਕੋਈ ਪਤਾ ਹੀ ਨਹੀਂ ਕੀ ਹੋ ਰਿਹਾ। ਤੁਸੀਂ ਗੱਡੀਆਂ ਲੈਣ 'ਚ ਮਸਰੂਫ ਹੋ, ਤੁਸੀਂ ਆਪਣੇ ਦਫ਼ਤਰ ਜਿਹੜੇ 35-35 ਲੱਖ ਰੁਪਏ ਖਰਚ ਕਰਕੇ ਬਣਾਉਣ ਨੂੰ ਮਸਰੂਫ ਹੋ। ਆ ਕਾਹਦੀ ਚੌਧਰ ਆ? ਕੀ ਦਿਖਾਉਣਾ ਚਾਹੁੰਦੇ ਤੁਸੀਂ? ਬੰਗਲਾ ਸਾਹਿਬ ਗੁਰਦੁਆਰੇ ਦੇ ਅੰਦਰ ਪਿੱਛੇ ਇੱਕ ਨਿਊਜ਼ ਆਈ ਕਿ ਟਿਕਟੌਕ ਬਣਦੇ ਆ, ਉੱਥੇ ਕੁੜੀਆਂ ਨੱਚਦੀਆਂ। ਉਹ ਕਿਉਂ ਹੋ ਰਿਹਾ? ਇਹਨੂੰ ਤੁਸੀਂ ਕਦੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਦਾ ਇੱਕ ਹੀ ਰੀਜ਼ਨ ਆ ਕਿ ਜਿਹੜੇ ਸੇਵਾਦਾਰ ਤੁਸੀਂ ਗੁਰਦੁਆਰੇ 'ਚ ਰੱਖੇ ਆ, ਉਹ ਸੇਵਾਦਾਰਾਂ ਨੂੰ ਸਵਾਰੀ ਸੂਟ ਪਾ ਕੇ ਤੁਸੀਂ ਮੈਂਬਰਾਂ ਦੇ ਨਾਲ ਸਿਕਿਉਰਿਟੀ ਤੇ ਲਾਏ ਹੋਏ ਆ। ਸਾਨੂੰ ਦੇਖਣਾ ਚਾਹੀਦਾ ਕਿ ਉਹਨਾਂ ਸੇਵਾਦਾਰਾਂ ਦੀ ਲੋੜ ਕਿੱਥੇ ਆ। ਇੱਕ ਬੰਦਾ ਮੈਂਬਰ ਹੋਏ ਜਾਂ ਨਾ ਹੋਏ, ਗੱਡੀਆਂ ਤੁਸੀਂ ਦੇਤੀਆਂ, ਉਹਨਾਂ ਦੀ ਸਿਕਿਉਰਿਟੀ ਤੁਸੀਂ ਦੇਤੀ, 7-7 ਬੰਦਿਆਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਪੁਲਿਸ ਦੀ। ਇਹ ਕਿਹੋ ਜਿਹਾ ਕੰਮ ਕਰਦੇ ਆ ਜਿਹੜਾ ਇਹਨਾਂ ਨੂੰ ਸੰਗਤ ਤੋਂ ਡਰ ਆ? ਡਰ ਤਾਂ 2 ਬੰਦਿਆਂ ਨੂੰ ਹੁੰਦਾ, ਜਾਂ ਤਾਂ ਚੋਰ ਨੂੰ ਤੇ ਜਾਂ ਕੋਈ ਬੰਦਾ 2 ਨੰਬਰ ਦਾ ਕੰਮ ਕਰੇ। ਤੁਸੀਂ ਤਾਂ ਸੇਵਾਦਾਰ ਹੋ। ਸੇਵਾਦਾਰ ਦਾ ਕੀ ਅਰਥ ਹੁੰਦਾ? ਮੇਰੇ ਖਿਆਲ 'ਚ ਤੁਸੀਂ ਜਾਣਿਆ ਨਹੀਂ। ਸੇਵਾਦਾਰ ਦਾ ਅਰਥ ਹੁੰਦਾ ਕਿ ਜਿੰਨਾ ਨਿਮਾਣਾ ਹੋ ਕੇ ਜਿਹੜੀ ਗੁਰੂ ਰੂਪ ਸਾਧ ਸੰਗਤ ਦੀ ਸੇਵਾ ਕਰ ਸਕੇ, ਮਗਰ ਤੁਸੀਂ ਆਪਣੇ ਆਪ ਨੂੰ ਸੇਵਾਦਾਰ ਤੋਂ ਹਟਾ ਕੇ ਮਾਲਕ ਘੋਸ਼ਿਤ ਕਰਨ ਦੀ ਚਾਹ 'ਚ ਇਹ ਸਾਰਾ ਕੁਝ ਕਰ ਰਹੇ ਜੇ। ਇੱਥੇ ਗੁਰੂ ਮਹਾਰਾਜ ਵਿਰਾਜਮਾਨ। ਤੁਸੀਂ ਕਹਿੰਦੇ ਆ DSGMC ਜਿਹੜੀ ਆ ਉਹ ਵਿੰਸਿਟੀ ਸਾਡੀ ਸਾਰੇ ਥੱਲੇ ਆਉਂਦੀ ਆ। ਇੱਕ ਵਾਰ ਵੀ ਤੁਹਾਡੇ ਜਾਂ ਤੁਹਾਡੇ ਵਿੱਚੋਂ ਕੋਈ ਨੁਮਾਇੰਦਾ ਇੱਥੇ ਮੱਥਾ ਟੇਕਣ ਨਹੀਂ ਆਇਆ। ਉੱਥੇ ਬੈਠ ਕੇ ਤੁਸੀਂ ਵੀਡੀਓ ਦੇਖ ਕੇ ਆਪਣੇ ਆਪ ਅੰਦਾਜ਼ਾ ਲਾਉਂਦੇ ਜੀ ਕਿ ਇੱਥੇ ਵਧੀ ਹੋ ਰਹੀ ਆ,
ਬੇਅਦਬੀ ਹੋ ਰਹੀ ਆ। ਔਰ ਬੜਾ ਮੈਨੂੰ ਲੱਗਦਾ ਆ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਇੱਥੇ ਆਏ, ਉਹ ਮੱਥਾ ਟੇਕੇ ਗਏ। ਸੀਨੀਅਰ ਲੀਡਰਸ਼ਿਪ ਤੁਸੀਂ ਕਹਿੰਦੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਆਈ, ਉਹ ਆਊਗੀ। 100 ਸਾਲ ਪੁਰਾਣੀ ਪਾਰਟੀ ਆ ਇਹ। ਕੁੰਭਾ ਇਹ ਪਰਿਵਾਰ ਬਹੁਤ ਵੱਡਾ, ਇਹ ਤੇ ਜਿੰਨੀ ਦੇਰ ਆਉਂਦੇ ਰਹਿਣ ਖਤਮ ਨਹੀਂ ਹੋਣ ਵਾਲੇ। ਮਗਰ ਮੈਂ ਤੁਹਾਨੂੰ ਪੁੱਛਣਾ, ਤੁਹਾਡੀ ਕਿਹੜੀ ਆ ਪਾਰਟੀ ਦਾ, ਕਿਹੜਾ ਤੁਹਾਡਾ ਸੀਨੀਅਰ ਲੀਡਰਸ਼ਿਪ ਆ ਤਾਂ ਕਿਹੜੀ ਜੂਨੀਅਰ ਲੀਡਰਸ਼ਿਪ ਆ, ਉਹ ਦੱਸੋ। 100 ਸਾਲ ਪੁਰਾਣੀ ਪਾਰਟੀ ਦੇ ਨਾਲ ਤੁਸੀਂ ਜੋ ਕੀਤਾ ਠੀਕ ਆ। ਉਹਨਾਂ ਦੇ ਬੈਲਟ ਤੇ, ਉਹਨਾਂ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਜਿੱਤਣਾ, ਔਰ ਜਿਸ ਤਰ੍ਹਾਂ ਸਰਕਾਰ ਬਣੀ ਸਾਰੇ ਜਾਣਦੇ ਆ। ਤੇ ਅਗਰ ਬੇਅਦਬੀ ਦੀ ਗੱਲ ਕਰਾਂ ਤਾਂ ਮੈਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ। ਇਹਨਾਂ ਸਾਰਿਆਂ ਨੂੰ ਉੱਤੇ ਰਿਕਾਰਡ ਕੀਤਾ ਕੀ ਕੁਝ ਹੋਇਆ। ਅਗਰ ਸੰਗਤ ਨੇ ਪੂਰਾ ਰੋਸ਼ ਕਰਕੇ ਸੁਖਾਸਨ ਨਾ ਕਰਾਇਆ ਹੁੰਦਾ ਤੇ ਤੁਹਾਡਾ ਤਾਂ ਕੋਈ ਪਤਾ ਹੀ ਨਹੀਂ ਸੀਗਾ। ਤੁਸੀਂ ਅਗਲੇ ਦਿਨ ਤੱਕ ਦੀ ਮਹਾਰਾਜ ਉੱਤੋਂ ਲੈ ਕੇ ਨਹੀਂ ਜਾਣੇ ਸੀ। ਸਰਕਾਰਾਂ ਬਣ ਗਈਆਂ, ਮਹਾਰਾਜ ਉੱਤੇ ਅਵੇਲੇਬਲ ਨਹੀਂ, ਦੂਜੀ ਪਾਰਟੀ ਨੂੰ ਤੁਸੀਂ ਪੁਲਿਸ ਦੇ ਨੂੰ ਬਾਹਰ ਕੱਢਤਾ, ਫਿਰ ਇਹਨੂੰ ਕਬਜ਼ਾ ਕਹਿੰਦੇ ਆ। ਇਹ ਤਾਂ ਘਰ ਆ, ਆਪਣੇ ਘਰ ਦੇ ਅੰਦਰ ਕੌਣ ਕਬਜ਼ਾ ਕਰਦਾ, ਮੇਰੀ ਸਮਝ ਤੋਂ ਬਾਹਰ ਆ। ਮੈਂ ਬਸ ਇੰਨਾ ਬੇਨਤੀ ਕਰਨਾ ਚਾਹੁੰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਕਿ ਸਰਦਾਰ ਕਾਲਕਾ ਇੱਕ ਬਹੁਤ ਰਿਸਪੌਂਸਿਬਲ ਪੋਜੀਸ਼ਨ ਤੇ ਬੈਠੇ ਹੋ। ਇਸ ਪੋਜੀਸ਼ਨ ਦੇ ਉੱਤੇ ਬੈਠ ਕੇ ਤੁਹਾਨੂੰ ਸੰਗਤ ਦੇ ਹਿੱਤ ਦਾ ਸੋਚਣਾ ਚਾਹੀਦਾ। ਮਗਰ ਤੁਸੀਂ ਸੰਗਤ ਦੇ ਹਿੱਤ ਦੀ ਥਾਂ ਤੇ ਇੱਕ ਅੜੀ ਦੇ ਪਿੱਛੇ ਅੜੇ ਆ ਕਿ ਮੈਨੂੰ ਇੱਥੇ ਦਫ਼ਤਰ ਚਾਹੀਦਾ। ਜਿਹੜਾ ਦਫ਼ਤਰ ਤੁਸੀਂ 1 ਮਹੀਨੇ ਪੁਰਾਣੀ ਪਾਰਟੀ ਨੂੰ ਦੇਣਾ ਚਾਹੁੰਦੇ ਹੋ ਤੇ ਉਹ ਦਫ਼ਤਰ ਤੁਸੀਂ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ ਉਹ ਤੋਂ ਖਾਲੀ ਕਰਾਉਣਾ ਚਾਹੁੰਦੇ ਹੋ। ਤੁਸੀਂ ਆਪਣੀ ਇੰਟਰਵਿਊ 'ਚ ਕਿਹਾ ਕਿ ਧਾਮੀ ਸਾਹਿਬ 5 ਕਰੋੜ ਰੁਪਈਆ ਜਿਹੜਾ ਦਿੱਲੀ ਨੂੰ ਦੇ ਰਹੇ ਆ, ਕਿਹੜੀ ਐਗਜ਼ੈਕਟਿਵ ਤੋਂ ਪਾਸ ਕਰਵਾਇਆ। ਤੇ ਮੈਂ ਤੁਹਾਨੂੰ ਪੁੱਛਣਾ, ਤੁਸੀਂ ਜਿਹੜਾ ਦਫ਼ਤਰ ਖਾਲੀ ਕਰਾਉਣ ਦੀ ਕਰਦੇ ਹੁੰਦੇ ਉਹ ਕਿਹੜੀ ਐਗਜ਼ੈਕਟਿਵ ਵਿੱਚ ਪਾਸ ਹੋਇਆ। ਮਤਲਬ ਜੋ ਤਾਂ ਉਹ ਕਰਨ ਉਹ ਗਲਤ ਆ ਤੇ ਜੋ ਤੁਸੀਂ ਕਰੋ ਉਹ ਠੀਕ ਆ। ਦਫ਼ਤਰ ਅਗਰ ਖਾਲੀ ਕਰਾਉਣਾ ਇੱਦਾਂ ਇੱਕ ਪ੍ਰੋਸੀਜਰ ਆ, ਡੈਮੋਕ੍ਰੈਟਿਕ ਵੇ ਆ। ਅਗਰ ਚੋਣਾਂ ਹੋ ਰਹੀਆਂ ਤੇ ਇਹਨੂੰ ਪੂਰਾ ਸਾਂਭੋ। ਇਹ ਗੱਲ ਨਹੀਂ ਹੁੰਦੀ ਕਿ ਤੁਸੀਂ ਉੱਥੇ ਬੈਠੇ ਆ ਸਾਰੇ ਇਕੱਠੇ ਹੋਏ, ਤੁਹਾਡਾ ਚਿੱਤ ਕੀਤਾ ਯਾਰ ਨਵੀਂ ਪਾਰਟੀ ਬਣਾ ਲਈਏ, ਚਲੋ ਬੈਠੇ ਬੈਠੇ ਨਵੀਂ ਪਾਰਟੀ ਬਣ ਗਈ। ਨਵੀਂ ਪਾਰਟੀ ਬਣਨ ਤੋਂ ਬਾਅਦ ਸਿੱਧਾ ਤੁਸੀਂ ਐਲਾਨ ਕਰਤਾ ਜੀ ਆਹ ਦਫ਼ਤਰ ਖਾਲੀ ਕਰ ਦਿਓ, ਆਹ ਦਫ਼ਤਰ ਸਾਨੂੰ ਚਾਹੀਦਾ। ਇਹ ਦਾਦਾਗੀਰੀ ਆ। ਹਾਂ, ਕੌਨਸਟੀਟਿਊਸ਼ਨਲ ਵੇ ਨਾਲ ਤੁਸੀਂ ਤੁਰੋ। ਅਗਰ ਤੁਹਾਨੂੰ ਚਾਹੀਦਾ ਤੁਸੀਂ ਐਗਜ਼ੀਕਿਊਟਿਵ ਦੇ ਅੰਦਰ ਮੱਤਾ ਰੱਖੋ, ਸਾਰੀ ਤਰੀਕੇ ਨਾਲ ਕਰੋ। ਇਹਦਾ ਕਹਿਣ ਦਾ ਭਾਵ ਆ ਤੁਸੀਂ ਅਗਰ ਅਖਤਿਆਰ 'ਚ ਹੋ ਤਾਂ ਅੱਜ ਆ ਕੱਲ ਉੱਪਰ ਵਾਲਾ ਹੋਊਗਾ, ਫਿਰ ਸਰਨਾ ਸਾਹਿਬ ਦਾ ਹੋਊਗਾ, ਫਿਰ ਉਹ, ਜਦ ਕਿ ਤੁਸੀਂ ਸੇਵਾਦਾਰ ਜੇ, ਮਾਲਕ ਨਹੀਂ ਇੱਥੋਂ ਦੇ। ਜਿਹੜੀਆਂ ਨਵੀਆਂ ਇੱਥੇ ਦੇ ਕੰਮ ਹੋ ਰਹੇ ਆ ਉਹਨਾਂ ਵਿੱਚ ਕੋਈ ਵੀ ਤੁਹਾਡਾ ਆਦਮੀ ਜਾਂ ਕੋਈ ਵੀ ਮੈਂਬਰ ਸੰਗਿਆਨ ਲੈਣ ਨੂੰ ਤਿਆਰ ਨਹੀਂ। ਤੁਸੀਂ ਕਹਿੰਦੇ ਸੀਗੇ ਕਿ ਜੀ ਅਸੀਂ ਇੱਥੋਂ ਦੀ ਜਿਹੜੇ ਦਿੱਲੀ ਦੇ ਗੁਰਦੁਆਰੇ ਆ ਉਹਨਾਂ 'ਤੇ ਕਿਉਂ ਨਹੀਂ ਬੰਦੇ ਭੇਜ ਰਹੇ ਪੰਜਾਬ ਤੋਂ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਾਲਕਾ ਸਾਹਿਬ, 18 ਮਾਰਚ ਨੂੰ ਹਨੂਮਾਨਗੜ੍ਹ ਤੋਂ 35 ਬੰਦਿਆਂ ਦਾ ਜੱਥਾ ਹੋ ਰਿਹਾ ਆ। 26 ਤਰੀਕ ਨੂੰ ਦਿੱਲੀ ਪਹੁੰਚਿਆ। ਉਹਨਾਂ ਨੂੰ ਤੁਹਾਡੇ ਕਰਕੇ ਕਮਰਾ ਮਿਲਿਆ, ਬਹੁਤ ਧੰਨਵਾਦ ਆ ਸੀਸਗੰਜ ਸਾਹਿਬ ਸਰਾਂ ਦੇ। ਔਰ ਉਹਨਾਂ ਨੇ ਤੁਹਾਡੇ ਤਰਲੇ ਕੱਢ ਲਏ ਕਿ ਸਾਨੂੰ ਕੋਈ ਬੱਸ ਦਿੱਤੀ ਜਾਏ ਜਿਹੜੀ ਬੱਸ ਸਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾ ਦੇ, ਮਗਰ ਤੁਸੀਂ ਮੁੱਕਰ ਗਏ। ਇਹ ਜਿਹੜੀ ਗੱਲ ਮੈਂ ਕਰ ਰਿਹਾ ਇਹ ਸਰਦਾਰ ਵਿਕਰਮ ਸਿੰਘ ਰੋਹਿਣੀ ਦੇ ਪੂਰੇ ਹੋਸ਼ੋਵਾਸ 'ਚ ਉਹਨਾਂ ਦੇ ਮੋਬਾਈਲ 'ਤੇ ਹੈ। ਅਗਰ ਕਹੋਗੇ ਤੇ ਉਹਨਾਂ ਦੇ ਮੋਬਾਈਲ ਦਾ ਸਕਰੀਨਸ਼ਾਟ ਵੀ ਦਾਂਗੇ। ਸੰਗਤ ਨੂੰ ਬੁਲਾ ਕੇ ਮੁਕਰਨਾ ਇਹ ਕਿੱਥੋਂ ਦੀ ਇਨਸਾਨੀਅਤ ਹੈ। ਫਿਰ ਸੰਗਤ ਨੇ ਆਪ ਬੱਸਾਂ ਕੀਤੀਆਂ ਤੇ ਆਪ ਦਰਸ਼ਨ ਵੇਲੇ ਕੀਤੇ ਤੇ ਇੱਥੋਂ ਚਲੇ ਗਏ। ਤੇ ਕਿਹੜੇ ਮੂੰਹ ਤੋਂ ਤੁਸੀਂ ਕਹਿੰਦੇ ਜੇ ਕਿ ਅਸੀਂ ਵੀ ਇਹ ਕੰਮ ਕਰ ਰਹੇ ਹਾਂ? ਕਿਹੜਾ ਕੰਮ ਕਰ ਰਹੇ ਜੇ ਤੁਸੀਂ? ਇੱਕ ਕੰਮ ਹੁਣ ਤੁਸੀਂ ਕਹਿੰਦੇ ਆ ਕਿ ਜੀ ਉੱਥੋਂ ਦੀ ਇੱਥੇ ਆ ਕੇ ਬੱਸਾਂ ਭੇਜ ਰਹੇ ਆ, ਤੇ ਤੁਹਾਨੂੰ ਕਿਹਨੇ ਮਨਾ ਕੀਤਾ? ਤੁਸੀਂ ਆਪਣੀ ਬੱਸ ਉੱਥੇ ਲੈ ਜਾਓ, ਤੁਸੀਂ ਵੀ ਸੇਵਾ ਲਾਓ। ਉੱਥੋਂ ਦੀ ਸਾਰਿਆਂ ਨੂੰ ਕਹੋ ਕਿ ਜੀ ਜਿੱਦਾਂ ਐਸਜੀਪੀਸੀ ਦਿੱਲੀ ਆ ਕੇ ਅੰਮ੍ਰਿਤਸਰ ਲਈ ਬੱਸਾਂ ਕਰ ਰਹੀ ਹੈ ਤੇ ਉਦੋਂ ਹੀ ਡੀਐਸਡੀਐਮਸੀ ਅੰਮ੍ਰਿਤਸਰ ਜਾ ਕੇ ਦਿੱਲੀ ਲਈ ਬੱਸਾਂ ਕੱਢੇਗੀ। ਸਿਰਫ ਨੀਅਤ ਹੋਣੀ ਚਾਹੀਦੀ ਹੈ ਅਗਰ ਕੋਈ ਕੰਮ ਕਰਨਾ ਚਾਹੇ, ਮਗਰ ਸਿਰਫ ਇੱਦਾਂ ਟੌਂਟ ਕਰਨਾ, ਤੂੰ ਮੈਂ ਔਰ ਬਾਕੀ ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਧਿਆਨ ਦੂਰ ਕਰਨਾ,
ਇਹ ਕੰਮ ਜਿਹੜਾ ਠੀਕ ਨਹੀਂ। ਤੇ ਮੈਂ ਤਾਂ ਸਿਰਫ ਬੇਨਤੀ ਕਰ ਸਕਦਾ ਇੱਕ ਛੋਟਾ ਜਿਹਾ ਸੇਵਾਦਾਰ ਹੋਣ ਦੇ ਬੰਦੇ ਕਿ ਇਹ ਆਫਿਸ ਦੇ ਕੰਮਾਂ ਤੋਂ ਹੋਰ ਬਹੁਤ ਕੰਮ ਹੈਗੇ ਆ ਜਿਹੜੇ ਪਿੱਛੇ ਬਹਿ ਗਏ, ਇਹਨਾਂ ਤੇ ਧਿਆਨ ਦਿਓ। ਗੁਰਦੁਆਰਿਆਂ ਦੇ ਅੰਦਰ ਹੁੱਲੜਬਾਜੀ ਆ। ਬੰਗਲਾ ਸਾਹਿਬ ਦੇ ਬਾਹਰ 2:30 ਵਜੇ ਦੇ ਕਰੀਬ ਸ਼ਰਾਬ ਪੀ ਕੇ ਨਿਆਣੇ ਹੁੱਲੜਬਾਜੀ ਕਰ ਰਹੇ, ਉਹਨਾਂ ਦੀ ਵੀਡੀਓ ਬਣਾਈ ਗਈ। ਵੀਡੀਓ ਉੱਥੋਂ ਦੇ ਹੈੱਡ ਗ੍ਰੰਥੀ ਨੂੰ ਸਰਦਾਰ ਰਣਜੀਤ ਸਿੰਘ ਨੂੰ ਉਹਨਾਂ ਨੂੰ ਦਿਖਾਈ ਗਈ। ਧਰਮ ਪ੍ਰਚਾਰ ਦਾ ਚੇਅਰਮੈਨ ਕਰਮ ਸਰ ਉਹਨੂੰ ਦਿਖਾਈ ਗਈ। ਉਸ ਤੋਂ ਬਾਅਦ ਕਾਰਵਾਈ ਕਰਨ ਦਾ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਗਿਆ। ਵੀਡੀਓ ਦੇ ਅੰਦਰ ਸਾਫ਼ ਪਤਾ ਲੱਗ ਰਿਹਾ ਨਿਆਣੇ ਸ਼ਰਾਬ ਪੀ ਕੇ ਕੀ ਕਰ ਰਹੇ, ਮਗਰ ਉੱਥੇ ਜਿਹੜੀਆਂ ਦੁਕਾਨਾਂ ਰਾਤ ਨੂੰ ਖੁੱਲੀਆਂ ਹੋਈਆਂ ਸਿਰਫ ਪਕੌੜੇ ਦੀਆਂ, ਸ਼ਰਾਬ ਪੀ ਕੇ ਇੱਕ ਦੂਜੇ ਦੇ ਉੱਤੇ ਕੇਕ ਮਾਰ ਰਹੇ ਆ, ਕੇਕ ਬਰਥਡੇ ਪਾਰਟੀ ਮਨਾ ਰਹੇ। ਅਸੀਂ ਅਗਲੇ ਦਿਨ ਚੈੱਕ ਕਰਨ ਗਏ, ਉੱਥੇ ਕੋਈ ਫਰਕ ਨਹੀਂ। ਕੱਲ੍ਹ ਵੀ ਗਏ, ਕੋਈ ਫਰਕ ਨਹੀਂ। ਰਕਾਬਗੰਜ ਸਾਹਿਬ ਗੁਰਦੁਆਰੇ ਅੱਜ ਤੋਂ 5 ਦਿਨ ਪਹਿਲੇ ਦਾ ਇੰਸੀਡੈਂਸ ਆ, ਇੱਥੇ ਵੀ ਪੁਲਿਸ ਆਈ। ਇੱਕ ਬੀਬੀ ਨੇ ਫੋਨ ਕਰਕੇ ਪੁਲਿਸ ਬੁਲਾਈ ਕਿ ਇੱਥੇ ਆਹ ਬੰਦੇ ਮੈਨੂੰ ਛੇੜ ਰਹੇ ਆ। ਹੁਣ ਕਹਿਣ ਦਾ ਭਾਵ ਕਿ ਤੁਹਾਨੂੰ ਮਹਾਰਾਜ ਨੇ ਜਿਹੜੀ ਸੇਵਾ ਬਖਸ਼ੀ ਆ, ਤੁਸੀਂ ਉਸ ਸੇਵਾ ਦੇ ਅੰਦਰ ਪੂਰੇ ਨਹੀਂ ਉਤਰੇ। ਅਗਰ ਮਹਾਰਾਜ ਨੇ ਸੇਵਾ ਬਖਸ਼ੀ, ਤੁਸੀਂ ਸੇਵਾ ਦੇ ਵੱਲ ਪਿੱਠ ਕਰਕੇ ਆਪਣੇ ਜਿਹੜੇ ਰੁਝਾਨ ਹੈ ਉਹਨਾਂ ਨੂੰ ਪੂਰਾ ਕਰ ਰਹੇ। ਹੁਣ ਦਫ਼ਤਰ ਰੈਨੋਵੇਟ ਕਰਾਉਣੇ, ਟੀਚਰਾਂ ਨੂੰ ਤਨਖਾਹਾਂ ਨਹੀਂ ਦੇਣੀਆਂ, ਗੱਡੀਆਂ ਨਵੀਆਂ ਕਢਾਉਣੀਆਂ, ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਪੈਸੇ ਨਹੀਂ ਦੇਣੇ। ਇਹ ਚੀਜ਼ਾਂ ਕਦ ਤੱਕ ਚੱਲਣਗੀਆਂ? ਗੁਰਦੁਆਰੇ ਸੇਵਾਦਾਰ ਘੱਟ ਆ, ਬਾਡੀਗਾਰਡ ਵੱਧ ਗਏ। ਗੁਰਦੁਆਰੇ ਦੇ ਅੰਦਰ ਬੇਦਬੀ ਹੋ ਰਹੀ, ਤੁਹਾਨੂੰ ਨਜ਼ਰ ਨਹੀਂ ਆ ਰਹੀ। ਟਿਕਟੌਕ ਤੇ ਟਿਕਟੌਕ ਬਣ ਰਹੇ, ਤੁਹਾਨੂੰ ਸਮਝ ਨਹੀਂ ਆ ਰਹੀ। RSS ਦੇ ਬੰਦੇ ਤੁਸੀਂ ਬੁਲਾ ਕੇ ਉੱਥੇ ਕਰ ਰਹੇ ਹੋ। ਕਿੰਨੀ ਨਾਮੋਸ਼ੀ ਵਾਲੀ ਗੱਲ ਆ ਕਿ ਸਟੂਡੈਂਟ SDTV ਖਾਲਸਾ ਦੇ ਆਪਣੇ ਮੂੰਹੋਂ ਕਹਿ ਰਹੇ ਆ ਕਿ ਇਹ ਤਾਂ ਬਹੁਤ ਅੱਛਾ ਹੋਇਆ ਕਿ RSS ਦਾ ਜਨਰਲ ਸਕੱਤਰ ਆਇਆ ਨਹੀਂ, ਮਗਰ ਬਹੁਤ ਭੈੜੀ ਗੱਲ ਆ ਕਿ ਜੋ ਉਹਨੇ ਬੋਲਣਾ ਸੀ ਉਹ ਸਾਡੇ ਆਪਣੇ ਬੋਲ ਕੇ ਚਲੇ ਗਏ। ਇਹਦਾ ਭਾਵ ਕਿ ਪ੍ਰਧਾਨ ਸਾਹਿਬ, ਉੱਥੋਂ ਦੇ ਚੇਅਰਮੈਨ ਸਾਹਿਬ, ਸਰਸਾ ਸਾਹਿਬ, ਉਹਨਾਂ ਦਾ ਕਹਿਣਾ ਇੰਨਾ ਸਾਫ਼ ਸੀ ਕਿ ਅਸੀਂ RSS ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਹਦੇ ਬਾਰੇ ਕੋਈ ਗੱਲ ਨਹੀਂ ਹੋਊਗੀ, ਮਗਰ ਜਿਹੜੀ ਗੱਲਾਂ ਉਹਨੇ ਕਰਨੀਆਂ ਸੀਗੀਆਂ ਇਹਨਾਂ ਨੇ ਕਰਤੀਆਂ। ਯੂਥ ਜਾਗਰੂਕ ਆ, ਉਹਨੂੰ ਪੂਰਾ ਪਤਾ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਇਹ ਕਰਕੇ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਬੰਦ ਕਰੋ। ਔਰ ਸਰਕਾਰਾਂ ਦੀ ਨੌਕਰੀ ਤੋਂ ਅੱਛਾ ਸੰਗਤ ਦੀ ਨੌਕਰੀ ਆ। ਇਹ ਗੱਲ ਬਿਲਕੁਲ ਠੀਕ ਆ, ਤੁਹਾਨੂੰ ਸਰਕਾਰਾਂ ਤੋਂ ਕੰਮ ਕਰਾਉਣੇ ਚਾਹੀਦੇ, ਡਿਪਲੋਮੇਸੀ ਚਾਹੀਦੀ ਹੈ, ਮਗਰ ਆਪਣੀ ਮਾਨ ਮਰਿਆਦਾ ਨੂੰ ਛਿੱਕੇ ਟੰਗ ਕੇ ਕਦੀ ਨਹੀਂ। ਪਹਿਲਾਂ ਵੀ ਸਰਕਾਰਾਂ ਲਈਆਂ, ਕੰਮ ਹੁੰਦੇ ਰਹੇ ਆ, ਮਗਰ ਇੱਦਾਂ ਪ੍ਰਚਾਰ ਤੁਸੀਂ ਸਿੱਖੀ ਦਾ ਛੱਡ ਕੇ ਦੂਜੇ ਪਾਸੇ ਲੱਗ ਜਾਓ, ਇਹ ਕਿਸੇ ਨੂੰ ਵੀ ਮਾਨਿਆ ਨਹੀਂ। ਤੇ ਮੈਂ ਤਾਂ ਬਸ ਇੰਨੀ ਬੇਨਤੀ ਕਰ ਸਕਦਾ ਸਰਦਾਰ ਕਾਲਕੇ ਨੂੰ ਕਿ ਤੁਸੀਂ ਸੂਝਵਾਨ ਵਿਅਕਤੀ ਜੇ, ਤੁਹਾਡੇ ਕੋਲ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆ। ਇਸ ਜ਼ਿੰਮੇਵਾਰੀ ਦਾ ਨਿਰਵਾਹ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੋ, ਨਾ ਕਿ ਸਰਕਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ। ਗਾਂ ਅਗਰ ਇਹ ਚੀਜ਼ ਵੱਧ ਜਾਂਦੀ ਹੈ, ਸੰਗਤ ਵਿੱਚ ਰੋਸ਼ ਬਹੁਤ ਆ, ਕੱਲ੍ਹ ਨੂੰ ਕੁਛ ਪਤਾ ਨਹੀਂ ਇਹ ਸੇਵਾ ਤੁਹਾਡੇ ਕੋਲ ਰਹਿੰਦੀ ਹੈ ਜਾਂ ਨਹੀਂ ਰਹਿੰਦੀ, ਮਗਰ ਘੱਟ ਤੋਂ ਘੱਟ ਇਹੋ ਜਿਹਾ ਕੰਮ ਕਰੋ ਕਿ ਜਾਣ ਤੋਂ ਬਾਅਦ ਤੁਹਾਨੂੰ ਕੋਈ ਸੱਚੇ ਦਿਲ ਨਾਲ, ਪਿਆਰ ਨਾਲ ਘੱਟ ਤੋਂ ਘੱਟ ਫਤਿਹ ਤਾਂ ਬੁਲਾਏ, ਨਹੀਂ ਤਾਂ ਤੁਹਾਡੇ ਵੱਲ ਕਿਸੇ ਨੇ ਮੂੰਹ ਵੀ ਨਹੀਂ ਕਰਨਾ।